With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕਥ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਸਾਡੀ ਜਾਲਿਨ ਰੰਗ ਦੀ RSN ਨਾਲ ਸਾਂਝ ਨਾਮ ਦੀ ਵੀਡੀਓ ਤੇ ਅਸ਼ੋਕ ਰਾਜਪਾਲ ਜੀ ਦਾ ਆਇਆ ਹੈ। ਇਹ ਲਿਖਦੇ ਹਨ, ਮਾਂ ਪਾਰਵਤੀ ਦਾ ਜਨਮ ਅਸਥਾਨ ਕਸ਼ਮੀਰ ਹੈ। ਸ਼ਿਵਾ ਦਾ ਮਤਲਬ ਸ਼ਿਵ ਦੀ ਪਤਨੀ ਨਾਲ ਹੈ। ਪਾਰਵਤੀ ਮਾਂ ਪਾਰਵਤੀ ਦਾ ਜਨਮ ਅਸਥਾਨ ਭਾਰਤ ਤੋਂ ਬਾਹਰ ਚਲਿਆ ਜਾਵੇ, ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸਿੱਖਾਂ ਨੂੰ ਖਾਲਿਸਤਾਨ ਦਾ ਵਿਚਾਰ 1920 ਦੀ ਸ਼ੁਰੂਆਤ ਵਿੱਚ ਦਿੱਤਾ ਗਿਆ ਸੀ। ਬੇਵਕੂਫ ਸਿੱਖਾਂ ਨੇ ਅੰਗਰੇਜ਼ਾਂ ਲਈ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ 90,000 ਕੁਰਬਾਨੀਆਂ ਕੀਤੀਆਂ। ਇਹ ਗੱਲ ਸਿੱਖ ਸਮਝ ਨਾ ਸਕੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਅੰਗਰੇਜ਼ਾਂ ਨੇ ਹੀ ਸਿੱਖਾਂ ਤੋਂ ਉਹਨਾਂ ਦਾ ਰਾਜ ਪੱਗ ਧੋਖੇ ਨਾਲ ਖੋਇਆ ਸੀ। ਬ੍ਰਿਟਿਸ਼ ਏਜੰਸੀ MI6 ਨੇ ਆਪਰੇਸ਼ਨ ਬਲੂ ਸਟਾਰ ਕਰਨ ਦੀ ਹਦਾਇਤ ਭਾਰਤ ਸਰਕਾਰ ਨੂੰ ਦਿੱਤੀ ਸੀ। ਜੇ ਸਿੱਖਾਂ ਦੀ ਮੰਗ ਸੱਚੀ ਹੋਵੇ ਤਾਂ ਉਹ ਨਨਕਾਣਾ ਸਾਹਿਬ ਨੂੰ ਹੱਦ ਵਿੱਚ ਲਿਆ ਕੇ ਖਾਲਿਸਤਾਨ ਦੀ ਗੱਲ ਕਰਨ। ਨਨਕਾਣਾ ਸਾਹਿਬ ਤੋਂ ਬਿਨਾਂ ਖਾਲਿਸਤਾਨ ਤਾਂ ਹੋ ਸਕਦਾ ਹੈ, ਪਰ ਕਸ਼ਮੀਰ ਤੋਂ ਬਿਨਾਂ ਭਾਰਤ ਕਦੇ ਨਹੀਂ ਹੋ ਸਕਦਾ। ਜੇ ਕਿਸੇ ਕੋਲ PhD ਹੋਵੇ ਤਾਂ ਉਹ ਸਿਆਣਾ ਨਹੀਂ ਬਣ ਸਕਦਾ। ਜੀ ਡਾਕਟਰ ਸਾਹਿਬ, ਇਹ ਅਸ਼ੋਕ ਰਾਜਪਾਲ ਜੀ ਇਹਨਾਂ ਨੂੰ ਲਿਖਤ ਦੇ ਲਈ ਅਸੀਂ ਕੀ ਵਧਾਈ ਦੇ ਸਕਦੇ ਕਿ ਬਈ ਇਹ ਤਾਂ ਕਦੇ ਮੋਦੀ ਨੇ ਵੀ ਨਹੀਂ ਕਿਹਾ ਕਿ ਵੀ ਅਸੀਂ ਕਸ਼ਮੀਰ ਇਸ ਲਈ ਨਹੀਂ ਜਾਣ ਦੇਣਾ ਕਿ ਉਹ ਮਾਂ ਪਾਰਵਤੀ ਦਾ ਜਨਮ ਸਥਾਨ ਹੈ। ਮੈਂ ਤਾਂ ਹੁਣ ਤੱਕ ਇਹੀ ਸੁਣਦੇ ਰਹੇ ਕਿ ਬਈ ਧੂਣੀ ਸ਼ਿਵਾ ਨੇ ਕੈਲਾਸ਼ ਤੇ ਲਗਾਈ, ਗਲੇ ਦੇ ਵਿੱਚ ਨਾਗ ਲਟਕੇ ਜੀ। ਤੇ ਜੇ ਕੈਲਾਸ਼ ਪਰਬਤ ਦੇਖਣਾ ਹੈ ਉਹ ਤਾਂ ਸਾਰੀਆਂ ਪਹਾੜੀਆਂ ਤਿੱਬਤ ਦੇ ਵਿੱਚ ਨੇ। ਜਿਹੜੀ ਸ਼ਿਵਜੀ ਪਾਰਵਤੀ ਮਾਨਸਰੋਵਰ ਝੀਲ ਵੀ ਜਿਹੜੀ ਤਿੱਬਤ ਚੀਨ ਦੇ ਵਿੱਚ ਹੈ। ਤੇ ਭਾਰਤ ਕੇ ਬੇਟੇ ਅਸ਼ੋਕ ਰਾਜਪਾਲ ਤੇ ਦੂਜੇ ਸਾਰੇ ਜਿਹੜੇ ਜਰਾ ਚੀਨ ਵੱਲ ਮੂੰਹ ਕਰਨ, ਜੇ ਇਹਨਾਂ ਨੇ ਸ਼ਿਵਜੀ ਪਾਰਵਤੀ ਦੇ ਟਿਕਾਣੇ ਹੀ ਲੈਣੇ ਨੇ ਜੀ ਤੇ ਫਿਰ ਉਹ ਸਾਰੀਆਂ ਪਹਾੜੀਆਂ ਤਾਂ ਉਧਰ ਹੀ ਨੇ ਜਿੱਥੇ ਉਹ ਬੈਠੇ ਰਹੇ। ਇੱਥੇ ਤਾਂ ਕਸ਼ਮੀਰ ਦੇ ਨਾਲ ਤਾਂ ਇਸ ਨੂੰ ਜੋੜਨਾ ਜੇ ਠੀਕ ਹੈ ਕਿ ਵੀ ਇਹ ਕਹਾਣੀ ਜਿਹੜੀ ਹੈ ਉਹ ਇੱਕ ਕੱਢ ਲਈ ਉਹਨਾਂ ਨੇ ਅਮਰਨਾਥ ਗੁਫਾ ਦੀ। ਬਾਕੀ ਸ਼ਿਵਜੀ ਪਾਰਵਤੀ ਉਹ ਚੀਨ 'ਚ ਬੈਠੇ ਹੈ ਔਰ ਜੀ ਸਦਕੇ ਮੁਬਾਰਕ। ਬਿਲਕੁਲ ਪਾਰਵਤੀ ਸ਼ਿਵਜੀ ਦੀ ਪਤਨੀ ਪੂਜਾ ਦੇ ਲਾਇਕ ਜ਼ਰੂਰ ਚੀਨ ਤੋਂ ਜਿਹੜਾ ਇਹ ਖੋਹ ਸਾਰਾ ਤਿੱਬਤ ਜਿਹੜਾ ਖੋਹ ਤਾਂ ਕਿ ਤੁਹਾਡੀ ਜਿਹੜੀ ਹੈ ਉਹ ਪੂਰੀ ਮਾਂ ਪਾਰਵਤੀ ਤੁਹਾਡੇ ਤੇ ਖੁਸ਼ ਹੋਏ ਜੀ। ਪਰ ਉਹਨਾਂ ਨੇ ਇਹ ਕਹਿ ਕੇ ਫਿਰ ਇੱਧਰ ਉਕਸਾਹਟ ਵੀ ਛੱਡੀ ਹੈ ਕਿ ਦੇਖੋ ਬੇਵਕੂਫ ਸਿੱਖ 90,000 ਮਰਵਾ ਰਹੇ, 2 ਸੰਸਾਰ ਯੁੱਧਾਂ 'ਚ ਅੰਗਰੇਜ਼ਾਂ ਨੇ ਰਾਜ ਖੋਇਆ ਸੀ, ਈਸਾਈ ਬਣਾ ਲਿਆ ਸੀ। ਫਿਰ ਇੱਥੇ ਇੱਕ ਗੱਲ ਨਹੀਂ ਹੋਈ। ਫਿਰ ਉਹਨੇ ਕਿਹਾ ਜੀ ਖਾਲਿਸਤਾਨ ਜ਼ਰੂਰ ਹੋਏ, ਨਨਕਾਣਾ ਸਾਹਿਬ ਵਿੱਚ ਲਿਆਓ। ਤੇ ਜੇ ਨਨਕਾਣਾ ਸਾਹਿਬ ਤੋਂ ਤੁਸੀਂ ਨਹੀਂ ਵੀ ਲਿਆਂਦੇ ਕੋਈ ਨਹੀਂ, ਤੁਹਾਡਾ ਖਾਲਿਸਤਾਨ ਬਣ ਸਕਦਾ। ਅਸੀਂ ਕਸ਼ਮੀਰ ਹੁਣ ਇਹਦੇ 'ਚ ਉਹਨੇ ਦੋ ਇਹਨੂੰ ਕਹਿੰਦੇ ਨੇ ਵੀ ਛੋਟੀ ਲਿਖਤ ਹੈ ਬਟ ਵੈਰੀ ਇੰਟੈਲੀਜੈਂਟ ਰਾਈਟ ਅਪ, ਲੇਕਿਨ ਦੋਨੋਂ ਪਾਸੇ ਸ਼ਰਾਰਤ।
ਇੱਕ ਪਾਸੇ ਕਸ਼ਮੀਰ ਦੇ ਉੱਤੇ ਆਪਣਾ ਦਾਅਵਾ, ਦੂਜੇ ਪਾਸੇ ਸਿੱਖਾਂ ਨੂੰ ਕਹਿਣਾ ਕਿ ਜੀ ਤੁਸੀਂ ਜਿਹੜਾ ਉਹ ਨਨਕਾਣਾ ਸਾਹਿਬ ਲਓ। ਪਹਿਲੀ ਗੱਲ ਜਿਵੇਂ ਸਾਡੀ ਇੱਕ ਪਾਕਿਸਤਾਨੀ ਭੈਣ ਨੇ ਕੱਲ ਲਿਖਿਆ ਸੀ ਕਿ ਭਾਈ ਜਿਹੜੇ ਹਮਸਾਏ ਹੁੰਦੇ ਨੇ ਉਹਨਾਂ ਦਾ ਸਭ ਕੁਝ ਆਪਣਾ ਹੀ ਹੁੰਦਾ। ਅਸੀਂ ਇਸ ਵੇਲੇ ਸਾਡੀ ਆਬਾਦੀ ਦਾ 80% ਵਾਘਾ ਬਾਰਡਰ ਤੋਂ, ਹੁਸੈਨੀਵਾਲਾ ਬਾਰਡਰ ਤੋਂ ਦਰਿਆ ਜਮਨਾ ਦੇ ਵਿੱਚ ਸਾਡਾ ਉਹੀ ਹੋਮਲੈਂਡ ਹੈ ਖਾਲਿਸਤਾਨ। ਅਸੀਂ ਪਾਕਿਸਤਾਨ ਨਾਲ ਇਹਨਾਂ ਵਾਂਗ ਜਿਹੜੀ ਹੈ ਉਹ ਜੰਗਾਂ ਨਹੀਂ ਕਰਾਂਗੇ, ਹੌਸਟਿਲਿਟੀ ਨਹੀਂ ਕਰਾਂਗੇ, ਉਹਨਾਂ ਦਾ ਪਾਣੀ ਨਹੀਂ ਰੋਕਾਂਗੇ। ਰਾਦਰ ਹਮਸਾਇਆਂ ਦੀ ਤਰ੍ਹਾਂ ਜਿਹੜਾ ਅਸੀਂ ਇਵੇਂ ਹੀ ਰਿਲੇਸ਼ਨਸ਼ਿਪ ਰੱਖਾਂਗੇ ਜਿਵੇਂ ਅਮਰੀਕਾ ਕੈਨੇਡਾ ਦਾ, ਔਰ ਉਹਨਾਂ ਦੇ ਲਈ ਸਾਡਾ ਮੁਲਕ ਇਵੇਂ ਹੀ ਹੋਏਗਾ ਜਿਵੇਂ ਕਿ ਉਹ ਆਪਣੇ ਭਰਾ ਭੈਣਾਂ ਦੇ ਕੋਲ ਆ ਰਹੇ ਨੇ। ਔਰ ਕੁੱਲ ਮਿਲਾ ਕੇ ਉਸ ਦੇ ਨਾਲ ਸਾਡਾ ਫ੍ਰੀ ਐਕਸੈਸ ਹੋਏਗੀ ਨਨਕਾਣਾ ਸਾਹਿਬ, ਔਰ 174 ਦੇ ਕਰੀਬ ਜਿਹੜੇ ਸਾਡੇ ਗੁਰਧਾਮ ਨੇ ਹੁਣ ਵੀ ਬੜੀ ਚੰਗੀ ਤਰ੍ਹਾਂ ਉਸ ਮੁਲਕ ਦੇ ਵਿੱਚ ਉਹ ਇਹਨਾਂ ਦੀ ਦੇਖਭਾਲ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਮੈਂ ਇਹ ਜ਼ਰੂਰ ਅਸ਼ੋਕ ਰਾਜਪਾਲ ਜੀ ਨੂੰ ਕਹਾਂਗਾ ਵੀ ਉਹ ਠੀਕ ਕਿਹਾ ਉਹਨਾਂ ਨੇ ਵੀ ਕਿਸੇ ਦੇ PhD ਹੋਣ ਨਾਲ ਕੋਈ ਸਿਆਣਾ ਨਹੀਂ ਹੋ ਜਾਂਦਾ, ਪਰ ਜੇ ਤੁਸੀਂ ਹੁਣ ਮਾਤਾ ਪਾਰਬਤੀ ਦਾ ਫਿਕਰ ਸ਼ੁਰੂ ਕੀਤਾ ਹੀ ਹੈ ਤੇ ਫਿਰ ਮਾਤਾ ਪਾਰਬਤੀ ਤੇ ਸ਼ਿਵ ਜੀ ਦਾ ਅਬੋਰਡ ਜਿਹੜਾ ਕੈਲਾਸ਼ ਪਰਬਤ, ਮਾਨਸਰੋਵਰ ਝੀਲ ਜਿਹੜੀ ਚੀਨ ਦੇ ਕਬਜ਼ੇ 'ਚ ਹੈ ਉਹਨੂੰ ਜ਼ਰੂਰ ਛਡਾਓ, ਔਰ ਤਾਂ ਹੀ ਤੁਹਾਡੀ ਮਾਂ ਪਾਰਬਤੀ ਜਿਹੜੀ ਹੈ ਉਹ ਚੈਨ ਦੇ ਨਾਲ ਰਹਿ ਸਕੇਗੀ, ਨਹੀਂ ਤਾਂ ਜਿਹੜੀ ਹੈ ਉਹਨਾਂ ਨੇ ਤੁਹਾਨੂੰ ਕਪੁੱਤਰ ਬਣਾ ਦੇਣਾ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਗੌੜੀ ਮਹੱਲਾ ਪਹਿਲਾ ਗੌੜੀ ਰਾਗ ਦਾ ਸ਼ਬਦ ਚੁਣੇ ਜੀ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ 10 ਦੁਆਰ, ਤ੍ਰਿਭਵਨ ਵੇਦਿਆ ਆਪ ਮੁਰਾਰ, ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨੀਐ ਅੰਮ੍ਰਿਤ ਰਸ ਪੀਜੈ। ਰਹਾਉ ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ, ਨਜ਼ਰ ਭਈ ਘਰ ਘਰ ਤੇ ਜਾਣਿਆ, ਜਤ ਸਤ ਤੀਰਥ ਮਜਨ ਨਾਮ, ਅਧਿਕ ਬਿਥਾ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰਜਾਮ, ਆਨ ਮਨੋ ਤੋ ਪਰ ਕਰ ਜਾਓ, ਕਿਸ ਜਾਚੋਂ ਨਾਹੀ ਕੋ ਥਾਓ, ਨਾਨਕ ਗੁਰਮਤ ਸਹਿਜ ਸਮਾਓ। ਜੀ ਇਸ ਸ਼ਬਦ 'ਚ ਗੁਰੂ ਸਾਹਿਬ ਨੇ ਇਹ ਗੱਲ ਸਪਸ਼ਟਤਾ ਦੇ ਨਾਲ ਸਮਝਾਈ ਕਿ ਜਿਹੜਾ ਰੱਬ ਦੇ ਨਾਲ ਵਿੱਥ ਹੈ ਉਹ ਮਨ ਦੇ ਵਿੱਚ ਭਰਮ ਦੀ ਵਜ੍ਹਾ ਕਰਕੇ, ਭਰਮ ਡਾਊਟ ਉਹਦਾ ਸਿੰਪਲ ਅੰਗਰੇਜ਼ੀ ਵਰਡ ਹੈ, ਪਰ ਭਰਮ ਦੁਚਿੱਤੀ ਹੈ ਜਿਹਦੇ 'ਚ ਕਿ ਤੁਸੀਂ ਸੰਸਾਰ ਨਾਲ ਵੀ ਜੁੜੇ ਹੋਏ ਹੋ, ਬਿਲਕੁਲ ਇੱਕ ਵਿਸ਼ਵਾਸ ਨਾਲ ਤੁਸੀਂ ਰੱਬ ਦੇ ਪੈਰ ਨਹੀਂ ਫੜ ਲੈਂਦੇ, ਜਿਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਸ਼ਬਦ ਲਾਗ ਮਨੈ ਛਾੜ ਦੁਬਿਧਾ ਕੀ ਕੁਰੀਆ। ਇਹ ਜਿਹੜੀ ਦੁਬਿਧਾ ਹੈ ਜਾਂ ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਡਗਮਗ ਛਾੜ ਰੇ ਮਨ ਬੋਰਾ, ਅਬ ਤੋਂ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੋਰਾ। ਇਸ ਫੇਥ ਨਾਲ ਕਿ ਮੈਂ ਸੰਧੂਰਿਆ ਜਿਹੜਾ ਨਾਰੀਅਲ ਹੈ ਫੜ ਲਿਆ, ਹੁਣ ਮੈਂ ਜੰਪ ਕਰਨਾ ਹੈ, ਹੁਣ ਮੈਂ ਅਲਟੀਮੇਟਲੀ ਇਸ ਤੋਂ ਪਿੱਛੇ ਡਗਮਗ ਨਹੀਂ ਕਰਨੀ। ਸੋ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਜੇ ਬ੍ਰਹਮ ਵਿਚਾਰ ਦੇ ਨਾਲ ਰੱਬ ਦੇ ਉੱਤੇ ਵਿਸ਼ਵਾਸ, ਰੱਬ ਦੇ ਉੱਤੇ ਆਮਨਾ ਹੋਏ ਤਾਂ ਉਲਟਿਓ ਕਮਲ, ਕਮਲ ਦਿਲ ਨੂੰ ਕਹਿੰਦੇ ਨੇ, ਫਿਰ ਦਿਲ ਦੇ ਵਿੱਚ ਜਿਹੜੇ ਸ਼ੰਕੇ ਨੇ ਉਲਟੇ ਹੋ ਜਾਂਦੇ ਨੇ, ਭਾਵ ਅੰਦਰ ਗਿਆਨ ਦਾ ਚਾਨਣ ਹੁੰਦਾ, ਤੇ ਜਦੋਂ ਗਿਆਨ ਦਾ ਚਾਨਣ ਹੁੰਦਾ ਅੰਮ੍ਰਿਤ ਧਾਰ ਗਗਨ 10 ਦੁਆਰ। ਹੁਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਹੁਣ 10ਵਾਂ ਦੁਆਰ ਜਿਹੜਾ ਅਕਸਰ ਜਿਸ ਨੂੰ ਬ੍ਰੇਨ ਕਹਿੰਦੇ ਨੇ, ਮਾਈਂਡ ਕਹਿੰਦੇ ਨੇ, ਜਾਂ ਸਿਰ ਦੇ ਵਿੱਚ ਹੈ, ਤਾੜੂ ਦੇ ਵਿੱਚ ਹੈ। ਔਰ ਜਦੋਂ ਅੰਮ੍ਰਿਤ ਰਸ ਚੋਣ ਦੀ ਗੱਲ ਹੁੰਦੀ ਕਿ ਜਦੋਂ ਤੁਹਾਡਾ ਅੰਦਰ ਉਸ ਦੇ ਪਿਆਰ ਦੇ ਚਾਨਣ ਵਿੱਚ, ਨਾਮ ਦੀ ਰੌਸ਼ਨੀ ਦੇ ਵਿੱਚ ਜਗਮਗਾ ਜਾਂਦਾ ਹੈ, ਤਾਂ ਫਿਰ ਤੁਹਾਡੇ ਦਿਲ ਔਰ ਦਿਮਾਗ, ਦਿਲ ਬੇਸ਼ੱਕ ਪੰਪ ਹੈ ਅੱਜ ਦੀ ਲੈਂਗੁਏਜ, ਫਿਰ ਤੁਹਾਡੇ ਦਿਮਾਗ ਦੇ ਅੰਦਰ ਜਿਹਨੂੰ 10ਵਾਂ ਦੁਆਰ ਦਾ ਖੁੱਲਣਾ ਕਹਿੰਦੇ ਨੇ, ਇਵੇਂ ਹੁੰਦਾ ਜਿਵੇਂ ਅੰਮ੍ਰਿਤ ਚੋ ਚੋ ਕੇ ਪੈ ਰਿਹਾ ਹੁੰਦਾ, ਇੱਕ ਚਾਨਣ, ਇੱਕ ਆਨੰਦ, ਇੱਕ ਖੁਸ਼ੀ, ਇੱਕ ਹਰਕ ਸੋਗ ਤੋਂ ਜਿਹੜਾ ਬਿਲਕੁਲ ਨਿਰਲੇਪ ਹੋਣਾ। ਤ੍ਰਿਭਵਨ ਵੇਦਿਆ ਆਪ ਮੁਰਾਰ, ਕਿ ਇਹ ਜਿਹੜੀ ਅੰਮ੍ਰਿਤ ਧਾਰਾ ਤੁਹਾਡੇ 10ਵੇਂ ਦੁਆਰ 'ਚ ਹੈ, ਇਹ ਉਹ ਮੁਰਾਰ, ਉਹ ਨਿਰੰਕਾਰ ਜਿਹਨੇ 3 ਭਵਨਾਂ ਨੂੰ, ਜਿਹੜੇ 3 ਲੋਕ ਨੇ, ਪਤਾਲ, ਮਾਤ, ਦੂਸਰਾ ਥਰਡ ਜਿਹੜਾ ਹੈ ਦੈਵ ਲੋਕ, ਉਹਨਾਂ ਨੂੰ ਉਹਨੇ ਵੇਦਿਆ ਹੋਇਆ, ਜਿੱਤਿਆ ਹੋਇਆ। ਔਰ ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨੀਏ ਅੰਮ੍ਰਿਤ ਰਸ, ਮਨ ਨੂੰ ਸਮਝਾ ਲਓ ਤੇ ਅੰਮ੍ਰਿਤ ਰਸ ਨੂੰ ਪੀਓ। ਜਨਮ ਜੀਤ ਮਰਨ ਮਨ ਮਾਨਿਆ, ਇਸ ਗੱਲ ਨੂੰ ਮੰਨ ਲਓ ਕਿ ਵੀ ਮੈਂ ਮਨ ਨੂੰ ਮਾਰ ਕੇ ਆਪਣੇ ਜੀਵਨ ਨੂੰ ਸਫਲ ਕਰਨਾ,
ਔਰ ਜਦੋਂ ਇਵੇਂ ਹੋਏਗਾ ਆਪ ਮੂਆ ਮਨ ਮਨ ਤੇ ਜਾਣੇ, ਫਿਰ ਮਨ ਹੀ ਆਪਣੇ ਮਨ ਨੂੰ ਸਮਝਾ ਦਿੰਦਾ ਹੈ। ਜਦੋਂ ਆਪਾ ਮਰ ਜਾਂਦਾ ਹੈ, ਈਗੋ ਖਤਮ ਹੋ ਜਾਂਦੀ ਹੈ, ਹਉਮੈ ਦਾ ਨਾਸ ਹੁੰਦਾ ਹੈ। ਨਜ਼ਰ ਭਈ ਘਰ ਘਰ ਤੇ ਨਜ਼ਰ, ਨਾਨਕ ਨਦਰੀ ਕਰਮੀ ਦਾਤ। ਨਦਰ, ਨਜ਼ਰ, ਨਿਗਾਹ, ਤੱਕਣਾ, ਸਪੈਕਟਕ ਜਿਹੜਾ ਦੇਖਣਾ, ਇਹ ਸਾਰੇ ਇੱਕੋ ਹੀ ਨੇ ਕਿ ਜਦੋਂ ਨਿਰੰਕਾਰ ਦੀ ਨਜ਼ਰ ਪੈਂਦੀ ਹੈ ਤੇ ਫਿਰ ਘਰ ਘਰ ਤੇ ਫਿਰ ਦਿਲ ਨੂੰ ਦਿਲ ਹੀ ਜਾਣ ਜਾਂਦਾ ਹੈ। ਦਿਲ ਦੀ ਸਮਝ ਦਿਲ ਨੂੰ ਹੈ, ਦਿਲ ਦਿਮਾਗ ਨੂੰ ਸਮਝਾ ਦਿੰਦਾ ਹੈ, ਦਿਮਾਗ ਤੇ ਦਿਲ ਇੱਕੋ ਹੁੰਦੇ ਨੇ ਜੀ। ਫਿਰ ਜਤ ਸਤ ਤੀਰਥ ਮਜਨ ਨਾਮ, ਫਿਰ ਜਤ ਸਤ ਤੀਰਥਾਂ ਤੇ ਜਾਣਾ, ਇਹ ਸਭ ਸਮਝ ਆ ਜਾਂਦੀ ਹੈ ਵੀ ਇਹ ਕੰਮ ਫਜ਼ੂਲ ਨੇ, ਸਿਰਫ ਇੱਕ ਨਾਮ ਹੈ ਅਲਟੀਮੇਟਲੀ। ਬਾਕੀ ਅਦਕ ਬਿਥਾਰ, ਬਾਕੀ ਐਵੇਂ ਖਲਾਰੇ ਕਰੋ ਕਿਸ ਕਾਮ, ਇਹ ਹੋਰ ਕਿਸੇ ਚੀਜ਼ ਦੀਆਂ ਨਹੀਂ ਨੇ। ਨਰ ਨਾਰਾਇਣ ਅੰਤਰਜਾਮ, ਉਹ ਅੰਤਰਜਾਮੀ ਦਿਲਾਂ ਦੀ ਜਾਣਨ ਵਾਲਾ ਨਿਰੰਕਾਰ ਹੈ। ਆਨ ਮਨੋ ਤੋਂ ਪਰ ਕਰ ਜਾਓ, ਫਿਰ ਕਿਸੇ ਹੋਰ ਦੇ ਕੋਲ ਜਾਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਤੁਸੀਂ ਕਿਸੇ ਹੋਰ ਦੇ ਦੁਆਰੇ ਨਹੀਂ ਜਾਂਦੇ, ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿਸ ਜਾਚੋਂ, ਨਾ ਹੀ ਕੋਥੋਂ ਜਾਚਨਾ ਹੁੰਦੀ ਮੰਗ ਕਰਨੀ, ਕਿ ਕਿਹਦੇ ਤੋਂ ਮੈਂ ਮੰਗਾ, ਉਸ ਰੱਬ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ। ਨਾਨਕ ਗੁਰਮਤ ਸਹਿਜ ਸਮਾਓ। ਔਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਫਿਰ ਜਦੋਂ ਗੁਰੂ ਦੀ ਮੱਤ ਆ ਜਾਂਦੀ ਹੈ, ਫਿਰ ਉਹ ਰੂਹ, ਉਹ ਗੁਰਮੁਖ, ਉਹ ਪਿਆਰਾ, ਉਹ ਸਿੱਖ ਸਹਿਜ ਦੇ ਵਿੱਚ ਸਮਾ ਜਾਂਦਾ ਹੈ। ਉਸ ਦੇ ਅੰਦਰ ਅੰਮ੍ਰਿਤ ਰਸ ਚੋਂਦਾ ਹੈ ਔਰ ਉਹ ਆਨੰਦ ਦੇ ਵਿੱਚ ਰਹਿੰਦੇ ਆ। ਇਹੀ ਕਹਿੰਦਾ ਹੈ ਵਾਹੋ ਵਾਹੋ ਕਾ ਕੀਆ ਤਮਾਸ਼ਾ, ਉਹ ਸਾਰੇ ਤਮਾਸ਼ੇ ਨੂੰ ਦੇਖ ਰਿਹਾ ਹੁੰਦਾ ਹੈ ਔਰ ਦਿਨ ਰਾਤ ਉਸ ਦਾ ਆਨੰਦ ਦੇ ਵਿੱਚ ਹੁੰਦਾ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।